ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਓ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਕਿ ਪਿਛਲੇ 66 ਸਾਲ ਤੋਂ ਸਿੱਖ ਕੌਮ ਭਾਰਤ ਦੇ ਨਕਸ਼ੇ ਵਿੱਚ ਕੈਦ ਹੈ। ਜਿੱਥੇ ਸਿੱਖਾਂ ਨਾਲ ਪੈਰ ਪੈਰ ਤੇ ਵਿਤਕਰਾ ਕੀਤਾ ਜਾਂਦਾ ਹੈ, ਉੱਥੇ ਸਿੱਖਾਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਸਿੱਖ ਨਸਲਕੁਸ਼ੀ ਵੀ ਕੀਤੀ ਗਈ ਹੈ। ਮੁੰਬਈ ਦੀ ਫਿਲਮ ਇੰਡਸਟਰੀ ਹੋਵੇ, ਟੈਲੀਵਿਜ਼ਨ ਹੋਵੇ, ਇਲੈਕਟ੍ਰੋਨਿਕ ਮੀਡੀਆ ਹੋਵੇ ਜਾਂ ਪ੍ਰਿੰਟ ਮੀਡੀਆ ਹੋਵੇ, ਸਿੱਖਾਂ ਨੂੰ ਇਹਨਾਂ ਸਾਰਿਆਂ ਵੱਲੋਂ ਪੂਰੀ ਤਰ੍ਹਾਂ ਬਦਨਾਮ ਕੀਤਾ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਭਾਰਤ ਦੇ ਇੱਕ ਟੀਵੀ ਚੈਨਲ ABP ਤੇ ਪ੍ਰਧਾਨ ਮੰਤਰੀ ਨਾਂ ਦੀ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਹੈ, ਜਿਹੜਾ ਕਿ ਝੂਠ ਦਾ ਪੁਲਾਂਦਾ ਹੈ। ਇਸ ਫਿਲਮ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਬੜੇ ਘਟੀਆ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹੋਰ ਵੀ ਇਸ ਫਿਲਮ ਵਿੱਚ ਬਹੁਤ ਸਾਰੀਆਂ ਗਲਤ ਬਿਆਨੀਆਂ ਹਨ। ਇੱਕ ਦ੍ਰਿਸ਼ ਵਿੱਚ ਜਿੱਥੇ ਇਹ ਕਿਹਾ ਗਿਆ ਹੈ ਕਿ ਕੱਟੜਵਾਦੀ ਸਿੱਖਾਂ ਨੇ ਨਿਰੰਕਾਰੀਆਂ ਦੇ ਖਿਲਾਫ ਰੋਸ ਵਿਖਾਵਾ ਕੀਤਾ, ਉੱਥੇ ਜਿਹੜੀ ਤਸਵੀਰ ਦਿੱਤੀ ਗਈ ਹੈ ਉਹ ਹਾਲ ਹੀ ਵਿੱਚ ਜਗਦੀਸ਼ ਟਾਈਟਲਰ ਦੇ ਖਿਲਾਫ ਕੀਤੇ ਗਏ ਇੱਕ ਰੋਸ ਪ੍ਰਦਰਸ਼ਨ ਦੀ ਹੈ, ਜਿਸ ਵਿੱਚ ਸਰਦਾਰ ਜਰਨੈਲ ਸਿੰਘ ਪੱਤਰਕਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੱਲ ਧਿਆਨ ਕੇਂਦਰਿਤ ਕਰਵਾਉਣ ਲਈ ਉਸ ਵੇਲੇ ਦੇ ਗ੍ਰਹਿ ਮੰਤਰੀ P ਚਿਦੰਬਰਮ ਵੱਲ ਜੁੱਤੀ ਸੁੱਟੀ ਸੀ। ਅੱਜ ਕੱਲ੍ਹ ਸਰਦਾਰ ਜਰਨੈਲ ਸਿੰਘ ਨਵੰਬਰ 84 ਦੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਹਨ। ਤੇ ਹੁਣ ਅਸੀਂ ਇਹਨਾਂ ਨਾਲ ਇਸ ਡਾਕੂਮੈਂਟਰੀ ਫਿਲਮ ਦੇ ਬਾਰੇ ਗੱਲਬਾਤ ਕਰਾਂਗੇ, ਜੋ ਸਾਨਾ ਦਿੱਲੀ ਤੋਂ ਹੁਣ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜਿਹੜਾ ਇਹ ਵਾਕਿਆ ABP ਚੈਨਲ ਦੀ ਫਿਲਮ ਵਿੱਚ ਹੈ, ਉਸ ਸੰਬੰਧੀ ਅਤੇ ਕੁੱਲ ਮਿਲਾ ਕੇ ਇਸ ਪੂਰੀ ਫਿਲਮ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਵਾਕਿਆ ਤਾਂ ਉਹ ਜਿਹੜਾ ਵਿੱਚ ਫੋਟੋ ਦਿਖਾਈ ਗਈ ਆ ਕਿ 6 ਮਿੰਟ ਤੇ 23 ਸੈਕਿੰਡ ਬਾਅਦ ਜਿਹੜੀ ਡਾਕੂਮੈਂਟਰੀ ਫਿਲਮ 'ਚ ਉਹ ਦਿਖਾਇਆ ਹੈ ਕਿ ਜੇ ਨਿਰੰਕਾਰੀ ਕਾਂਡ ਹੋਇਆ, ਜਿਹਦੇ 2 ਸਿੱਖ ਮਾਰੇ ਗਏ ਆ ਜੀ, ਉਹਦੇ ਖਿਲਾਫ ਸਿੱਖਾਂ ਨੇ ਪ੍ਰਦਰਸ਼ਨ ਕੀਤਾ। ਤੇ ਫੋਟੋ ਜਿਹੜੀ ਦਿਖਾਈ ਆ ਉਹ ਸਾਡੀ ਫੋਟੋ ਦਿਖਾਈ ਆ ਜਦੋਂ ਕਿ ਮੈਂ ਉਦੋਂ 5 ਸਾਲ ਦਾ ਸੀ। ਇਹ ਹੁਣ ਇਸ ਸਾਲ ਦੀ ਮਈ ਮਹੀਨੇ 'ਚ ਜਦੋਂ ਸੱਜਣ ਕੁਮਾਰ ਨੂੰ ਬਰੀ ਕੀਤਾ ਕੋਰਟ ਨੇ, ਤੇ ਅਸੀਂ ਕੋਰਟ ਦੇ ਬਾਹਰ ਅਸੀਂ ਪ੍ਰਦਰਸ਼ਨ ਕੀਤਾ ਤੇ ਪ੍ਰੋਟੈਸਟ ਕੀਤਾ ਤੇ ਨਾਲੇ ਆਪਾਂ ਗ੍ਰਿਫਤਾਰੀ ਦਿੱਤੀ ਹੈ। ਉਹ ਪੂਰੀ ਫੋਟੋ ਦਿਖਾ ਰਹੀ ਹੈ। ਗੱਲ ਇੰਨੀ ਨਹੀਂ, ਚਲੋ ਫੋਟੋ ਮੰਨ ਲਿਆ ਉਹਨਾਂ ਨੇ ਇੱਕ ਪ੍ਰੋਟੈਸਟ ਦੀ ਦਿਖਾ ਲਈ, ਪਰ ਗੱਲ ਇਹ ਹੈ ਕਿ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਕੱਟੜ ਸਿੱਖਾਂ ਨੇ ਪ੍ਰਦਰਸ਼ਨ ਕੀਤਾ। ਭਾਵੇਂ ਉਹ 1984 ਦੇ ਕਤਲੇਆਮ ਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੀ ਹੋਈਏ, ਉਹ ਵੀ ਡੈਮੋਕ੍ਰੈਟਿਕਲੀ ਕਰ ਰਹੇ ਆ, ਤਾਂ ਵੀ ਸਾਨੂੰ ਕੱਟੜ ਕਿਹਾ ਜਾਂਦਾ ਹੈ। ਤੇ ਜੇ ਉਹ ਨਿਰੰਕਾਰੀ ਕਾਂਡ ਦੇ ਖਿਲਾਫ ਵੀ ਸਿੱਖ ਜੇ ਪ੍ਰੋਟੈਸਟ ਕਰ ਰਹੇ ਸੀ ਕਿ ਵੀ ਉਸ ਵੇਲੇ ਵੀ ਨਿਰਦੋਸ਼ ਸਿੱਖ ਮਾਰੇ ਗਏ, ਤੇ ਤਾਂ ਵੀ ਉਹਨਾਂ ਨੂੰ ਕੱਟੜ ਸਿੱਖ ਕਿਹਾ ਜਾਂਦਾ ਹੈ। ਜੇ ਅਸੀਂ ਡੈਮੋਕ੍ਰੈਟਿਕਲੀ ਪ੍ਰੋਟੈਸਟ ਕਰਦੇ ਹਾਂ ਤੇ ਅਸੀਂ ਕੱਟੜ ਸਿੱਖ ਹੋ ਗਏ। ਤੇ ਜੇ ਸਰਕਾਰ ਤੇ ਪੁਲਿਸ ਜਿਹੜੀ ਹੈ ਨਿਰਦੋਸ਼ ਸਿੱਖਾਂ ਨੂੰ ਮਾਰਦੀ ਤੇ ਜੇ ਕੋਈ ਹਥਿਆਰ ਚੱਕ ਲਏ ਤੇ ਅੱਤਵਾਦੀ ਸਿੱਖ ਅੱਤਵਾਦੀ ਹੋ ਗਏ। ਮਤਲਬ ਵਰਡ ਜਿਹੜਾ ਹਮੇਸ਼ਾ ਤੁਸੀਂ ਸਿੱਖ ਅੱਤਵਾਦੀ ਜਾਂ ਫਿਰ ਕੱਟੜ ਸਿੱਖ ਤੇ ਇੱਕ ਨੀਅਤ ਨੂੰ ਬਦ ਨੀਅਤ ਦਿਖਾਉਂਦਾ ਹੈ ਕਿ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਲੰਬਾ ਵਕਤ ਭਾਰਤੀ ਮੀਡੀਆ ਵਿੱਚ ਰਹੇ ਹੋ, ਮੀਡੀਆ ਦਾ ਸਿੱਖਾਂ ਪ੍ਰਤੀ ਇਹ ਵਰਤਾਰਾ ਕਿਉਂ ਹੁੰਦਾ ਹੈ, ਇਸ ਬਾਰੇ ਵੀ ਥੋੜਾ ਦੱਸੋ। ਦੇਖੋ, ਜਿਹੜਾ ਮੀਡੀਆ ਦੇ ਵਿੱਚ ਇੱਕ ਸੋਚ ਹੈ, ਮੀਡੀਆ ਚ ਮੈਂ ਕਹਿੰਦੇ ਇੱਕ ਜਿਹੜੀਆਂ ਤਾਕਤਾਂ ਨੇ ਨਾ, ਫਿਰਕੂ ਤਾਕਤਾਂ ਨੇ ਜਾਂ ਬਾਹਮਣਵਾਦੀ ਤਾਕਤਾਂ ਨੇ, ਉਹ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਤਕਰੀਬਨ 90% ਉਹਨਾਂ ਨੇ ਆਪਣਾ ਹੋਲਡ ਬਣਾਇਆ ਹੋਇਆ ਤੇ ਉਹੀ ਐਡੀਟਰ ਬਣਦੇ ਨੇ, ਉਹੀ ਬਿਊਰੋ ਚੀਫ ਬਣਦੇ ਨੇ ਤੇ ਉਹਨਾਂ ਨੇ ਆਪਣੀ ਇੱਕ ਸੋਚਣੀ ਬਣਾਈ ਹੋਈ ਹੈ। ਤੇ ਉਹਨਾਂ ਲੋਕਾਂ ਨੇ ਹੀ ਇਸ ਤਰ੍ਹਾਂ ਦਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ, ਕਿਉਂਕਿ 47 ਤੋਂ ਬਾਅਦ ਜਿਹੜਾ ਉਹ ਹਿੰਦੁਸਤਾਨ ਚ ਇੱਕ ਸੋ ਕਾਲਡ ਡੈਮੋਕ੍ਰੇਸੀ ਤਾਂ ਆ ਗਈ। ਜਿਹੜਾ ਇਹ ਬਾਹਮਣਵਾਦ ਸੀ ਨਾ, ਇਹ ਹੁਣ ਵੋਟਾਂ ਲੈ ਕੇ ਨਹੀਂ ਜਿੱਤ ਸਕਦਾ ਤੇ ਇਹਨੇ ਫਿਰ ਕੁਝ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ, ਭਾਵੇਂ ਜੁਡੀਸ਼ਰੀ ਹੈ, ਭਾਵੇਂ ਮੀਡੀਆ ਹੈ, ਭਾਵੇਂ ਇੰਟੈਲੀਜੈਂਸ ਹੈ ਤੇ ਭਾਵੇਂ ਆਪਣਾ ਐਡਮਿਨਿਸਟ੍ਰੇਸ਼ਨ ਹੈ। ਤੇ ਇਹਨਾਂ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਤਰ੍ਹਾਂ ਨਾਲ ਹੋਲਡ ਬਣਾਇਆ ਹੋਇਆ ਤੇ ਇਨਡਾਇਰੈਕਟਲੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਇਹ ਬਾਹਮਣਵਾਦ ਨੂੰ ਸਿੱਖੀਜ਼ਮ ਤੋਂ ਬਹੁਤ ਭੈ ਆਉਂਦਾ ਤੇ ਇਹ ਇਸ ਕਰਕੇ ਵੀ ਸਿੱਖਾਂ ਦੇ ਖਿਲਾਫ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਜਿਹੜਾ ਦਾ ਹੋਲਡ ਬਣਿਆ ਹੋਇਆ ਜਾਤ ਪਾਤ ਦਾ, ਉਹਨੂੰ ਜੇ ਤੋੜ ਸਕਦੀ ਹੈ ਤੇ ਹਿੰਦੁਸਤਾਨ ਚ ਵਿਚਾਰਧਾਰਾ ਜਿਹੜੀ ਹੈ ਨਾ ਗੁਰੂ ਨਾਨਕ ਸਾਹਿਬ ਦੀ, ਉਹ ਤੋੜ ਸਕਦੀ ਹੈ। ਬੁੱਧਿਜ਼ਮ ਵੀ ਕਮਜ਼ੋਰ ਪੈ ਚੁੱਕਾ ਹੈ ਤੇ ਈਸਾਈਅਤ ਦਾ ਜੇ ਕੋਈ ਇੰਨਾ ਹੈ ਨਹੀਂ। ਮੁਸਲਮਾਨਾਂ ਦੇ ਖਿਲਾਫ ਮਾਹੌਲ ਇਹਨਾਂ ਦਾ ਉਹ ਆਪਸ ਵੈਰੀ ਹੈ, ਜਿਹੜਾ ਇਹਨਾਂ ਨੂੰ ਲੱਗਦਾ ਹੈ ਕਿ ਕਮਜ਼ੋਰ ਕਰ ਸਕਦਾ ਤੇ ਉਹ ਸਿੱਖੀਜ਼ਮ ਜਿਹੜਾ ਨਾ, ਤੇ ਉਹ ਇਸ ਕਰਕੇ ਇੱਕ ਸਿੱਖੀਜ਼ਮ ਤੋਂ ਖਾਰ ਖਾਂਦੇ ਹੈ
ਤੇ ਉਹਦੇ ਖਿਲਾਫ ਹਮੇਸ਼ਾ ਉਹਨਾਂ ਦੇ ਮਨ 'ਚ ਇੱਕ ਰਹਿੰਦਾ ਹੈ ਕਿ ਇਸ ਵਿਚਾਰਧਾਰਾ ਨੂੰ ਹਮੇਸ਼ਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੀਏ। ਜੀ ਜੀ ਜਿਸ ਤਰ੍ਹਾਂ ਵੀ ਜੇ ਸਾਨੂੰ 29 ਸਾਲ ਬਾਅਦ ਵੀ ਜਿੱਦਾਂ ਭਾਰਤ ਦਾ ਮੀਡੀਆ ਹੋਵੇ ਜਾਂ ਭਾਰਤ ਤੋਂ ਬਾਹਰ ਇੰਡੀਅਨ ਮੀਡੀਆ ਹੋਵੇ, ਉਹ ਹਮੇਸ਼ਾ ਹੀ ਸਿੱਖ ਕੌਮ ਉਸ ਨੂੰ ਨੈਗੇਟਿਵ ਤਰੀਕੇ ਨਾਲ ਹੀ ਲੋਕਾਂ ਸਾਹਮਣੇ ਦਿਖਾਉਂਦਾ ਹੈ। ਤੇ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ ਬਾਰੇ ਵੀ ਥੋੜਾ ਦੱਸੋ। ਦੇਖ, ਗੱਲ ਕੀ ਹੈ ਕਿ ਸਾਡੇ ਵਿੱਚ ਕਮੀ ਸਾਡੇ ਲੀਡਰਾਂ ਦੀ ਵੀ ਰਹੀ ਹੈ, ਤੇ ਦੂਜੀ ਗੱਲ ਜਿਹੜੀ ਹੈ ਨਾ ਕਿ ਜੋ ਇੱਕ ਤੁਸੀਂ ਘੱਟ ਗਿਣਤੀ ਹੈ ਜੀ ਦੁਨੀਆ 'ਚ ਚਾਰ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ, ਹਿੰਦੁਸਤਾਨ 'ਚ ਵੀ ਕਹਿ ਲਓ ਕਿ ਜੀ ਇੱਕ ਤਾਂ ਤੁਹਾਡਾ ਨੰਬਰ ਆਫ ਵੋਟਸ ਹੋਣ ਤੇ ਤੁਹਾਡੇ ਕੋਲ MP ਹੈ, ਤੁਹਾਡੇ ਕੋਲ MLA ਹੈ, ਤੇ ਤੁਹਾਡੀ ਗੱਲ ਚੁੱਕਣਗੇ, ਬੋਲਣਗੇ, ਪ੍ਰੈਸ ਕਾਨਫਰੰਸ ਕਰਨਗੇ ਜਾਂ ਪਾਰਲੀਮੈਂਟ 'ਚ ਬੋਲਣਗੇ ਜਾਂ ਕਿਤੇ ਬੋਲਣਗੇ ਤੇ ਉਹ ਖਬਰ ਬਣਦੀ ਹੈ। ਹਾਂਜੀ ਦੂਜੀ ਗੱਲ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਜਿਹੜਾ ਹੁੰਦਾ ਹੈ, ਉਹ ਐਡਮਿਨਿਸਟ੍ਰੇਸ਼ਨ 'ਚ ਜਿਹੜੇ ਲੋਕ ਬੈਠੇ ਹੁੰਦੇ ਜੇ ਸਰਕਾਰ ਚਲਾਉਂਦੇ ਆ ਅਸਲ 'ਚ ਉਹਨਾਂ 'ਚ ਵੀ ਸਿੱਖ ਹੈ ਨਹੀਂ, ਜੁਡੀਸ਼ਰੀ 'ਚ ਵੀ ਸਿੱਖ ਹੈ ਨਹੀਂ, ਮੀਡੀਆ 'ਚ ਵੀ ਸਿੱਖ ਹੈ ਨਹੀਂ। ਸਿੱਖਾਂ ਕੋਲ ਕੋਈ ਮੀਡੀਆ ਨਹੀਂ ਹੈਗਾ। ਹੁਣ ਜਿਹੜੇ ਤੁਸੀਂ ਮੀਡੀਆ ਦੀ ਗੱਲ ਕਰ ਰਹੇ ਹੋ ਨਾ, ਇਹ ਅਸਲ 'ਚ ਹੈ ABP ਜਿਹੜਾ ਨਾ, ਇਹ ਸਟਾਰ ਨਿਊਜ਼ ਹੈ। ਇਹ ਸਟਾਰ ਵਾਲਿਆਂ ਦਾ ਰੂਪਰਟ ਮਰਡੋਕ ਦਾ ਹੈਗਾ। ਤੇ ਰੂਪਰਟ ਮਰਡੋਕ ਦੀ ਖੈਰ ਦੁਨੀਆ ਭਰ 'ਚ ਮੀਡੀਆ ਹੈ, ਪਰ ਇਹਦੇ ਅੰਦਰ ਜਿਹੜੇ ਹੁਣ ਇੱਥੇ ਕੰਮ ਕਰ ਰਹੇ ਆ ਉਹ ਵੀ ਸਾਰੇ ਦੂਜੀ ਉਸੇ ਵਿਚਾਰਧਾਰਾ ਵਾਲੇ ਲੋਕ ਹੈ ਇੱਥੇ। ਜੀ ਤੇ ਇਹ ਲੋਕ ਜਿਹੜੇ ਹੈ ਸਿੱਖਾਂ ਨੂੰ ਆਪਣਾ ਇੱਕ ਸਟਰੋਂਗ ਮੀਡੀਆ ਖਾਸ ਕਰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਬਣਾਉਣਾ ਪਏਗਾ, ਹਾਂਜੀ ਜਾਂ ਤੇ ਫਿਰ ਉਹ ਜਿਹੜੇ ਦੁਨੀਆ ਦੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ 'ਚ ਆਪਣਾ ਸਟੇਕ ਲੈਣਾ ਪਏਗਾ। ਜੀ ਆਪਣੀ ਸੱਚਾਈ ਨੂੰ ਜਦ ਤੱਕ ਦੁਨੀਆ ਸਾਨੂੰ, ਕਿਉਂਕਿ ਜਿਊਜ਼ ਬਾਰੇ ਕੀ ਹੋਇਆ, ਯਹੂਦੀਆਂ ਨਾਲ ਕੀ ਹੋਇਆ ਲੋਕਾਂ ਨੂੰ ਪਤਾ, ਯਹੂਦੀ ਦੱਸ ਸਕਦੇ ਆ, ਸਾਰਾ ਕੁਝ ਦੱਸਿਆ ਉਹਨਾਂ ਨੇ, ਜੀ ਪਰ ਸਿੱਖਾਂ ਦੇ ਨਾਲ ਕੀ ਹੋਇਆ 84 ਅਸੀਂ ਦੱਸ ਹੀ ਨਹੀਂ ਸਕੇ। ਹਾਂਜੀ ਇਸ ਕਰਕੇ ਉਹ ਇੱਕ ਜਿਹੋ ਜਿਹਾ ਉਹਨਾਂ ਨੇ ਮਾਹੌਲ ਕ੍ਰੀਏਟ ਕਰ ਦਿੱਤਾ, ਜੋ ਦਾ ਜ਼ਰੂਰੀ ਨਹੀਂ ਹੁੰਦਾ ਕਿ ਅੱਜ ਜਿਹੜਾ ABP ਦੇ ਕੋਈ ਲੋਕ ਬਣਾ ਰਹੇ ਨੇ ਉਹਨੂੰ ਉਹ ਜਾਣ ਬੁੱਝ ਕੇ ਬਣਾ ਰਹੇ ਹੋ ਸਕਦਾ ਕਿ ਉਹਨਾਂ ਚੋਂ 20% ਜਾਣ ਬੁੱਝ ਕੇ ਸੋਚਿਆ, 80% ਕਿਉਂਕਿ ਉਹ ਇੱਕ ਛਵੀ ਏਦਾਂ ਦੀ ਬਣਾ ਦਿੱਤੀ, ਇੱਕ ਕਰੈਕਟਰ ਇਹੋ ਜਿਹਾ ਬਣਾ ਦਿੱਤਾ, ਇੱਕ ਮਾਹੌਲ ਇਹੋ ਜਿਹਾ ਬਣਾ ਦਿੱਤਾ ਆ ਜੀ ਕਿ ਉਹਦੇ ਵਿੱਚ ਉਹ ਉਸ ਨੂੰ ਉਸ ਤਰ੍ਹਾਂ ਵਿਲਨ ਸਮਝਦੇ ਆ ਤੇ ਉਹ ਆਪਣੇ ਇੰਦਰਾ ਗਾਂਧੀ ਨੂੰ ਹੀਰੋ ਸਮਝਦੇ ਆ। ਤੇ ਉਹ ਇੱਕ ਤਰ੍ਹਾਂ ਕ੍ਰੀਏਟ ਕਰ ਦਿੱਤਾ ਕਿ ਉਹਨੂੰ ਤੋੜਨ ਵਾਸਤੇ ਫੈਕਟਸ ਦੇ ਆਧਾਰ ਦੇ ਉੱਤੇ ਸਾਨੂੰ ਕੁਝ ਡਾਕੂਮੈਂਟਰੀਜ਼ ਬਣਾਉਣੀਆਂ ਚਾਹੀਦੀਆਂ। ਫੈਕਟਸ ਦੇ ਆਧਾਰ ਦੇ ਉੱਤੇ ਸਾਡੇ ਕੋਲ ਕੋਈ ਮੀਡੀਆ ਹੋਵੇ, ਸਾਡੇ ਕੋਲ ਅਸਲ 'ਚ ਮੀਡੀਆ ਵੀ ਨਹੀਂ ਹੈਗੀ ਕੋਈ ਮਜ਼ਬੂਤ ਜਿਹੜਾ ਸੱਚ ਨੂੰ ਦਿਖਾ ਸਕੇ। ਜੀ ਬਿਲਕੁਲ। ਤੇ ਇਸ ਕਰਕੇ ਸਾਡਾ ਸੱਚ ਸਾਹਮਣੇ ਆ ਨਹੀਂ ਪਾਉਂਦਾ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਨਵੰਬਰ 84 ਦੇ ਕੇਸਾਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਅਪਡੇਟ ਦਿਓ ਕਿ ਉਹਨਾਂ ਦੇ ਕੇਸਿਸ ਦੀ ਹੁਣ ਕਿੱਥੇ ਖੜੇ ਹਨ। ਦੇਖੋ, ਨਵੰਬਰ 84 ਦੇ ਕੇਸਿਸ ਜਿਹੜੇ ਹੈਗੇ ਆ ਵੈਸੇ ਤਾਂ ਉਹਨਾਂ ਨੇ ਦਰਜ ਹੀ ਬਹੁਤ ਘੱਟ ਕੀਤੇ ਆ, ਜੀ ਤੇ ਜਿਹੜਾ ਇਹ ਦਰਜ ਹੋਇਆ ਸੀ ਉਹ ਫਿਰ ਜੁੱਤੀ ਪੈ ਕੇ ਕੀਤਾ ਸੀ ਦਰਜ ਸਜਨ ਕੁਮਾਰ ਵਾਲਾ। ਜੀ ਉਹਦੇ ਵਿੱਚ 8 ਬੰਦੇ ਦੋਸ਼ੀ ਬਣਾਏ ਸੀ, 2 ਤਾਂ ਮਰ ਚੁੱਕੇ ਸੀ, 6 ਸੀਗੇ। 6 ਚੋਂ 5 ਨੂੰ ਸਜ਼ਾ ਹੋਈ ਆ ਤੇ ਇੱਕ ਸੱਜਣ ਕੁਮਾਰ ਫੇਰ ਬਚ ਗਿਆ। ਹਾਂਜੀ ਤੇ ਉਹ ਮਾਮਲੇ 'ਚ ਹੁਣ ਹਾਈ ਕੋਰਟ 'ਚ ਦੁਬਾਰਾ ਅਪੀਲ ਕੀਤੀ, ਚੈਲੰਜ ਕੀਤਾ ਉਸ ਨੂੰ ਜਿਹੜਾ ਡਿਸੀਜਨ ਆਇਆ, ਤੇ ਉਹ ਹੁਣ CBI ਵੱਲੋਂ ਵੀ ਚੈਲੰਜ ਹੋ ਰਿਹਾ। ਜੀ ਉਹ ਚੈਲੰਜ ਹੋਏਗਾ ਤਾਂ ਦੇਖੋ ਕੀ ਹੁੰਦਾ ਉਹਦੇ 'ਚ। ਜੀ ਜੀ ਦੂਜਾ ਇੱਕ ਹੋਰ ਕੇਸ ਹੈ ਸੱਜਣ ਕੁਮਾਰ ਦੇ ਖਿਲਾਫ ਬਣਦਾ, ਪਰ ਅਜੇ ਉਹਦੇ 'ਚ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਫਾਈਲ ਕਰੋ, ਕਿਉਂਕਿ ਉਹ 1992 ਦੇ ਵਿੱਚ ਕੇਸ ਬਣਿਆ ਸੀ, ਪਰ ਉਹ ਅਜੇ ਤੱਕ ਉਸ ਕੋਰਟ 'ਚ ਨਹੀਂ ਆਇਆ। ਉਹ ਕੀਤਾ ਕਾਈਟਲਰ ਦੇ ਖਿਲਾਫ ਸੁਰਿੰਦਰ ਸਿੰਘ ਗ੍ਰੰਥੀ ਗਵਾਹ ਸੀ, ਉਹ ਰਿਹਾ ਨਹੀਂ। ਜੀ ਕੇਸ ਖਤਮ ਕਰਨਾ ਚਾਹੁੰਦੇ ਸੀ, ਜੀ ਪਰ ਹੁਣ ਜਿਹੜੀ ਉਹਦੀ ਇੱਕ ਹੋਰ ਜਿਹੜਾ ਸੇਵਾਦਾਰ ਸੀ ਭੂਲ ਪੰਕਜ ਗੁਰਦੁਆਰੇ ਮਾਰਿਆ ਗਿਆ, ਬਾਦਲ ਸਿੰਘ ਉਹਦੀ ਵਾਈਫ ਲਖਵਿੰਦਰ ਕੌਰ ਤੋਂ ਕੇਸ ਪਵਾਇਆ। ਹਾਂਜੀ ਤੇ ਉਹ ਕੇਸ ਦੀ ਹੁਣ ਉਸ ਟਾਈਟਲ ਚਾਹੁੰਦਾ ਸੀ ਉਹ ਕੇਸ ਖਤਮ ਕਰ ਦਿੱਤਾ ਜਾਵੇ, ਤੇ ਉਸ ਕੋਰਟ ਨੇ ਅਜੇ ਕਿਹਾ ਕਿ ਨਹੀਂ ਉਹ ਕੇਸ ਚੱਲਣਾ ਚਾਹੀਦਾ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਪਰ ਉਹਦੇ ਜਿਹੜੇ ਕੁਝ ਗਵਾਹ ਨੇ ਉਹ ਗਵਾਹ ਕੁਝ ਅਜੇ ਅਪੀਅਰ ਨਹੀਂ ਹੋ ਪਾ ਰਹੇ, ਤੁਹਾਡੇ ਉੱਥੇ ਅਮਰੀਕਾ 'ਚ ਵੀ ਰਹਿੰਦੇ ਆ। ਉਹਨਾਂ ਨੂੰ ਚਾਹੀਦਾ ਹੈ ਕਿ ਅਪੀਅਰ ਹੋਣ ਤੇ ਆਪਣੀ ਗਵਾਹੀਆਂ ਦੇਣ, ਤੇ ਤਾਂ ਕਿ ਉਹਦੀ ਹੁਣ ਸੁਣਵਾਈ ਸ਼ਾਇਦ 9 ਨਵੰਬਰ ਨੂੰ ਹੈ। ਤੇ ਇਹ ਹੈ ਇੱਕ ਕੇਸ। ਬਾਕੀ ਛੋਟੇ ਮੋਟੇ ਕੇਸ ਹੋਰ ਕੋਈ ਜਿਹੜੇ ਆਪਣੇ ਕਿਸੇ ਕਤਲੇਆਮ ਦੇ ਵਿੱਚ ਹੈ ਕਿ ਉਹ ਚੱਲ ਰਹੇ ਨੇ। ਬਹੁਤੇ ਕੋਈ ਕੇਸ ਨਹੀਂ, ਮੈਂ ਕਹਿੰਦਾ ਜ਼ਿਆਦਾ 4-5 ਕੇਸ ਹੋਣੇ ਆ, ਤੇ ਇਹਨਾਂ ਤੋਂ ਬਾਅਦ ਹੋਰ ਕੁਝ ਹੈ ਨਹੀਂ ਗਾ ਜੀ ਕੇਸ। ਜੀ ਬਿਲਕੁਲ। ਤੇ ਵੀਰ ਜੀ, ਸਾਨੂੰ ਇਹ ਵੀ ਦੱਸੋ, ਜਿਸ ਤਰ੍ਹਾਂ ਭਾਰਤ ਦੇ ਵਿੱਚ ਜਿਹੜੀ BJP ਪਾਰਟੀ ਉਹ ਨਰਿੰਦਰ ਮੋਦੀ ਨੂੰ ਸਪੋਰਟ ਕਰੀ ਤੇ ਦੂਸਰੀ ਕਾਂਗਰਸ ਪਾਰਟੀ ਹੈ ਜਿਹੜੀ ਉਹ ਰਾਹੁਲ ਗਾਂਧੀ ਨੂੰ ਸਪੋਰਟ ਕਰਦੀ ਹੈ, ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਕਿ ਜਿਹੜੀ ਘੱਟ ਗਿਣਤੀਆਂ ਦੋਨੇ ਸਰਕਾਰਾਂ ਅਗਰ ਆ ਜਾਂਦੀਆਂ, ਦੋਨੇ ਪਾਸੇ ਕੋਈ ਵੀ ਸਰਕਾਰਾਂ ਦੀ ਘੱਟ ਗਿਣਤੀਆਂ ਦਾ ਕੀ ਹੋ ਗਿਆ, ਤੇ ਸਪੈਸ਼ਲੀ ਸਿੱਖਾਂ ਨੂੰ ਇੰਨੇ ਚਿਰ ਤੋਂ ਇਨਸਾਫ ਨਹੀਂ ਮਿਲਿਆ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੋਨਾਂ 'ਚ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਸਿੱਖਾਂ ਨੂੰ ਇਨਸਾਫ ਮਿਲੇਗਾ ਕਿਸੇ ਤੋਂ? ਦੇਖੋ, ਗੱਲ ਉਹੀ ਹੈ ਕਿ ਜਿਹੜੇ ਵੈਸੇ ਘੱਟ ਗਿਣਤੀਆਂ ਜਿਹੜੇ ਸਿੱਖਾਂ ਦੀ ਹਾਲਤ ਹੈ ਉਹ ਜ਼ਿਆਦਾ ਖਰਾਬ ਹੈ, ਕਿਉਂਕਿ ਮੁਸਲਮਾਨ ਫੇਰ ਵੀ ਅਜੇ 18% ਹੈਗੇ ਆ, ਤੇ ਉਹ 2002 ਦੇ ਜਿਹੜੇ ਗੁਜਰਾਤ ਦੇ ਦੰਗੇ ਹੋਏ ਸੀ ਉਹਦੇ ਵਿੱਚ ਸਜ਼ਾਵਾਂ ਲੈ ਗਏ। 2500 ਕੇਸ ਜਿਹੜੇ ਸੀ ਨਾ
ਰੀਓਪਨ ਕੀਤੇ ਸੁਪਰੀਮ ਕੋਰਟ ਨੇ, ਪਰ ਸਾਡਾ ਕੋਈ ਕੇਸ ਰੀਓਪਨ ਨਹੀਂ ਕੀਤਾ ਸੁਪਰੀਮ ਕੋਰਟ ਨੇ, ਕਿਉਂਕਿ ਉਹਨਾਂ ਨੂੰ ਸੀਗਾ ਕਿ ਗੁਜਰਾਤ ਸਰਕਾਰ ਜਿਹੜੀ ਕੇਸ ਦਬਾ ਦੇਗੀ, ਤੇ ਗੁਜਰਾਤ ਸਰਕਾਰ ਦਾ ਰਵੱਈਆ ਠੀਕ ਨਹੀਂ ਸੀ, ਕੇਸ ਨੂੰ ਦਬਾ ਰਹੀ ਸੀ ਤੇ 2500 ਕੇਸ ਰੀਓਪਨ ਕਰਾਏ ਹੈ। ਉਹਦੇ ਵਿੱਚ 180 ਬੰਦਿਆਂ ਨੂੰ ਉਮਰ ਕੈਦ ਵੀ ਹੋ ਗਈ ਹੈ ਤੇ 20 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸਿੱਖਾਂ ਦੇ ਮਸਲੇ 'ਚ ਐਸਾ ਕੁਝ ਨਹੀਂ ਹੋ ਸਕਿਆ। ਤੇ ਹੁਣ ਜਿਹੜੇ ਗੱਲ की है कि जमहूरियत ਤੇ ਕਾਇਦਾ ਹੈ ਹਕੂਮਤ ਹੈ ਜਿਸमें सिर गिने जाते हैं तोले नहीं जाते। एक इकबाल ਦਾ ਸ਼ੇਰ ਹੈ, ਉਹ ਕਹਿੰਦਾ ਕਿ ਜਮਹੂਰੀਅਤ ਤੁਹਾਡੇ ਸਿਰਾਂ ਦੀ ਗਿਣਤੀ ਹੁੰਦੀ ਹੈ, ਸਿਰਾਂ ਦੀ ਗਿਣਤੀ ਸਿੱਖਾਂ ਦੇ ਬਹੁਤ ਘੱਟ ਹੈ। ਉਹ ਭਾਵੇਂ ਫਿਰ ਇਹ ਪਾਰਟੀ ਹੋਵੇ ਤੇ ਭਾਵੇਂ ਉਹ ਪਾਰਟੀ ਹੋਵੇ, ਉਹਨੇ ਤੁਹਾਨੂੰ ਉਸ ਤਰ੍ਹਾਂ ਦੇ ਨਾਲ ਤੁਹਾਨੂੰ ਇੱਜ਼ਤ ਨਹੀਂ ਦੇਣੀ, ਨਾ ਤੁਹਾਡੇ ਨਾਲ ਉਹਨੇ ਆਪਣੇ ਤੁਹਾਡੀ, ਕਿਉਂਕਿ ਤੁਸੀਂ ਨਾ ਇੱਕ ਇਲੈਕਸ਼ਨ ਜਿਤਾ ਸਕਦੇ ਹੋ ਨਾ ਕੁਝ ਕਰਾ ਸਕਦੇ ਹੋ, ਇਸ ਕਰਕੇ ਉਹਨਾਂ ਨੇ ਤੁਹਾਡੀ ਔਕਾਤ ਨਹੀਂ ਰਹਿਣੀ। ਤੁਸੀਂ ਇਹ ਕਹਿ ਸਕਦੇ ਹੋ ਜੀ ਬੜੀ ਕੁਰਬਾਨੀਆਂ ਕੀਤੀਆਂ ਜੀ, ਆਹ ਕੀਤਾ ਜੀ ਉਹ ਕੀਤਾ ਜੀ, ਉਹ ਕੁਝ ਨਹੀਂ ਹੋਣਾ। ਦੂਜੀ ਗੱਲ ਇਹ ਵੀ ਹੈ ਕਿ ਇਨਸਾਫ ਲੈਣ ਲਈ ਸਿਰਫ ਪਾਰਟੀਆਂ ਤੋਂ ਆਸ ਨਹੀਂ ਕੀਤੀ ਜਾ ਸਕਦੀ। ਸਾਡੀ ਆਪਣੀ ਲੀਡਰਸ਼ਿਪ ਨੇ ਵੀ 30 ਸਾਲ ਹੋ ਗਏ ਕੁਝ ਨਹੀਂ ਕੀਤਾ, ਨਾ ਗਵਾਹਾਂ ਨੂੰ ਪ੍ਰੋਟੈਕਸ਼ਨ ਦਿੱਤੀ, ਨਾ ਤਰੀਕੇ ਨਾਲ ਕੇਸ ਲੜਨ ਦੀ ਕੋਸ਼ਿਸ਼ ਕੀਤੀ, ਵਿੱਚ ਆਪਣੇ ਗਵਾਹਾਂ ਨੂੰ ਆਪ ਵੇਚਣ ਦੇ ਵਿੱਚ ਇਹਨਾਂ ਦੇ ਨਾਂ ਆ ਗਏ। ਹੁਣ ਜਦੋਂ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਜਦੋਂ ਇਹ 2009 ਚ ਇਹ ਜੁੱਤੀ ਮਾਰ ਕੇ ਕੇਸ ਨੂੰ ਦੁਬਾਰਾ ਖੜਾ ਕੀਤਾ 84 ਦਾ, ਉਸ ਤੋਂ ਪਹਿਲਾਂ ਤਾਂ ਸਾਰੇ ਭੁੱਲ ਚੁੱਕੇ ਸੀ, ਭਾਵੇਂ ਪੰਜਾਬ ਦੀ ਲੀਡਰਸ਼ਿਪ ਹੋਏ ਤੇ ਕੋਈ ਵੀ ਹੋਏ, ਕੋਈ 84 ਦਾ ਨਾਂ ਲੈ ਕੇ ਰਾਜੀ ਨਹੀਂ ਸੀ। ਹੁਣ ਜਦੋਂ ਇਸ਼ੂ ਖੜਾ ਹੋਇਆ ਤੇ ਹੁਣ ਫੇਰ ਛਾਲਾ ਮਾਰਨ ਲੱਗ ਪਏ। ਤੇ ਫਿਰ ਦੁੱਖ ਇਹ ਹੈ ਕਿ ਉਸ ਇਸ਼ੂ ਨੂੰ ਫਿਰ ਪੋਲੀਟੀਕਲ ਕਰੀ ਜਾਂਦੇ ਹੈ, ਜਦਕਿ ਉਸ ਇਸ਼ੂ ਨੂੰ ਉਹਦੇ ਤੇ ਪੋਲਿਟਿਕਸ ਕਰਨ ਦੀ ਬਜਾਏ ਕਿ ਉੱਥੇ ਤੁਸੀਂ ਮੈਮੋਰੀਅਲ ਬਣਾਓ ਤੇ ਜੀ ਉੱਥੇ ਰਾਜਨਾਥ ਸਿੰਘ ਨੂੰ ਬੁਲਾਓ ਤੇ ਉੱਥੇ ਮੋਦੀ ਨੂੰ ਬੁਲਾਓ, ਇਹ ਤਾਂ ਕੋਈ ਮਤਲਬ ਨਹੀਂ ਸੀ। ਇਹ ਹੁਣ ਉਸਨੂੰ ਇੱਕ 2002 ਦੇ ਦੰਗੇ ਦੇ ਖਿਲਾਫ ਇੱਕ ਪੋਲੀਟੀਕਲ ਇਸ਼ੂ ਬਣਾ ਰਹੇ ਆ। ਇਹ ਬਹੁਤ ਮੰਦਭਾਗੀ ਗੱਲ ਹੈ। ਉਹਦੇ ਨਾਲ ਫਿਰ ਸਾਡਾ ਇਸ਼ੂ ਕਮਜ਼ੋਰ ਹੋ ਜਾਂਦਾ ਹੈ, ਬਲਕਿ ਸਾਨੂੰ ਉਸ ਇਸ਼ੂ ਦੇ ਉੱਤੇ ਨਿਰੋਲ ਇੱਕ ਇਨਸਾਫ ਦੀ ਲੜਾਈ ਲੜਨੀ ਚਾਹੀਦੀ ਸੀ। ਪਰ ਇਹ ਫਿਰ ਉਹੀ ਕਹਾਣੀ ਹੁਣ ਸ਼ੁਰੂ ਹੋ ਗਈ। ਹੁਣ ਦੁੱਖ ਹੁੰਦਾ ਹੈ ਕਿ ਇਸ਼ੂ ਤਾਂ ਖੜਾ ਕੀਤਾ ਸੀ ਦੁਨੀਆ, ਜਦੋਂ ਲੋਕਾਂ 'ਚ ਇਸ਼ੂ ਖੜਾ ਹੋ ਗਿਆ 84 ਦੀ ਫਿਰ ਗੱਲ ਹੋਣੀ ਸ਼ੁਰੂ ਹੋ ਗਈ, ਫਿਰ ਮੀਡੀਆ ਨੇ ਇੰਡੀਆ 'ਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਤੇ ਫਿਰ ਇਹ ਲੋਕ ਜਿਹੜੇ ਪਹਿਲਾਂ 27-28 ਸਾਲ ਤੱਕ ਚੁੱਪ ਕਰਕੇ ਬੈਠੇ ਸੀ, 84 ਦੀ ਨਾਮ ਨਹੀਂ ਲੈਣਾ ਚਾਹੁੰਦੇ ਸੀ, ਹੁਣ ਫਿਰ ਆ ਗਏ 84 ਦੇ ਹੀਰੋ ਬਣਨ ਲੱਗ ਪਏ। ਜੀ ਬਿਲਕੁਲ ਵੀਰ ਜੀ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਸਾਡੇ ਕੋਲ ਸਵਾਲ ਥਾਲੇ ਹੋਰ ਵੀ ਬਹੁਤ ਸਾਰੇ ਨੇ, ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ ਵੀਰ ਜੀ। ਵਕਤ ਨਾਲ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਇੱਕ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ, ਪਰ ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।